ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੁਣਿਓ ਕੀ ਹਾਲ ਹੈ? ਖੁਸ਼ ਹੋ, ਰਾਜ਼ੀ ਹੋ? ਅੱਲਾ ਤੁਹਾਨੂੰ ਆਸਾਨੀਆਂ ਦੇਵੇ ਤੇ ਤੁਸੀਂ ਵੀ ਆਪਣੇ ਆਸ-ਪਾਸ ਜਿਹੜੇ ਵੀ ਬੰਦੇ ਵਸਦੇ ਨੇ, ਤੁਹਾਡੀ ਫੈਮਿਲੀ ਹੈ, ਤੁਹਾਡੇ ਹਮਸਾਏ ਨੇ, ਤੁਹਾਡੇ ਹਮਸਫਰ ਨੇ, ਉਹਨਾਂ ਨੂੰ ਆਸਾਨੀਆਂ ਦਿਓ। ਉਠਾਓ ਫਿਰ ਚੱਲੀਏ, ਅੱਜ ਤੁਹਾਨੂੰ ਇੱਥੇ ਦੀ ਚੜੀ ਵਿਖਾਈਏ। ਤੇ ਅੱਜ ਛੁੱਟੀ ਜੇ ਹੈ ਤੇ ਅੱਜ ਮੰਡੇ, ਜਿਹੜਾ ਵਰਕਿੰਗ ਡੇ ਹੋਣਾ ਚਾਹੀਦਾ ਸੀ, ਪਰ ਤੁਸੀਂ ਵੇਖਦੇ ਪਏ ਬਾਜ਼ਾਰ ਬਿਲਕੁਲ ਖਾਲੀ ਨੇ। ਇਹ ਅੱਜ ਕਰੋਨੇਸ਼ਨ ਦੀ ਛੁੱਟੀ ਹੈ। ਕਰੋਨੇਸ਼ਨ ਜਦੋਂ ਕੋਈ ਨਵਾਂ ਬਾਦਸ਼ਾਹ ਬਣਦਾ ਹੈ, ਉਹਦੀ ਤਾਜਪੋਸ਼ੀ ਹੁੰਦੀ ਹੈ, ਉਹਨੂੰ ਕਰੋਨੇਸ਼ਨ ਆਖਿਆ ਜਾਂਦਾ। ਅਤੇ ਅੱਜ ਕੱਲ੍ਹ ਤੁਸੀਂ ਖਬਰਾਂ ਦੇ ਵਿੱਚ ਵੀ ਬੜਾ ਸੁਣਦੇ ਹੋਣੇ ਹੋ। ਅਤੇ ਪਾਕਿਸਤਾਨ ਦੇ ਵਿੱਚ ਤਾਂ ਸੁਣਿਆ ਕਈ ਘੰਟੇ ਦੀ ਨਸ਼ਰੀਆਤ ਜਿਹੜੀਆਂ ਨੇ ਉਹ ਕਰੋਨੇਸ਼ਨ ਦੇ ਉੱਤੇ ਵਿਖਾਈਆਂ ਗਈਆਂ ਨੇ। ਅਤੇ ਕਰੋਨੇਸ਼ਨ ਦਾ ਤਰਜਮਾ ਹੈ ਵੇ ਤਾਜਪੋਸ਼ੀ। ਅਤੇ ਉਹ ਚੂੰਕਿ ਜਿਹੜਾ ਪਹਿਲੇ ਪ੍ਰਿੰਸ ਸੀ ਉਹ ਅੱਜ ਕਿੰਗ ਹੈ, ਅਤੇ ਉਹ ਕਿੰਗ ਦੀ ਰਸਮ ਤਾਜਪੋਸ਼ੀ ਦੀ ਖੁਸ਼ੀ ਦੇ ਵਿੱਚ ਜਿਹੜਾ ਨਾ ਕਈ ਛੁੱਟੀਆਂ ਸਨ, ਅਤੇ ਉਹਨਾਂ ਦੇ ਵਿੱਚੋਂ ਆਖਰੀ ਛੁੱਟੀ ਅੱਜ ਮੰਡੇ ਦੀ ਹੈ। ਬੰਦੇ ਸੁੱਤੇ ਹਨ, ਮੌਜਾਂ ਕਰਦੇ ਨੇ ਪਏ ਮੁਖਤਲਿਫ ਜਗ੍ਹਾ ਉੱਤੇ। ਉਹ ਸਕਰੀਨਾਂ ਲਾ ਕੇ ਤੇ ਰਸਮ ਤਾਜਪੋਸ਼ੀ ਵੀ ਵਿਖਾਈ ਜਾਂਦੀ ਹੈ। ਦੁਨੀਆ ਬੜੀ ਖੁਸ਼ ਹੈ ਵੀ ਸਾਨੂੰ ਨਵਾਂ ਬਾਦਸ਼ਾਹ ਲੱਭ ਗਿਆ। ਪਹਿਲੇ ਦੁੱਖ ਸੀ ਵੀ ਉਹ ਮਲਕਾ ਟੁਰ ਗਈ, ਅਤੇ ਹੁਣ ਖੁਸ਼ੀ ਹੈ ਵੀ ਨਵਾਂ ਬਾਦਸ਼ਾਹ ਆ ਗਿਆ। ਸੋ ਇਹ ਦੁਨੀਆ ਇੰਝ ਹੀ ਹੈ, ਕੋਈ ਜਾਂਦਾ ਪਿਆ ਅਤੇ ਕੋਈ ਆਉਂਦਾ ਪਿਆ। ਜਾਣ ਵਾਲਿਆਂ ਦੇ ਦੁੱਖ ਹੁੰਦੇ ਨੇ ਅਤੇ ਆਉਣ ਵਾਲਿਆਂ ਦੀ ਖੁਸ਼ੀ ਵੀ ਹੁੰਦੀ ਹੈ। ਸੋ ਇਹ ਮੇਲਾ ਦੁਨੀਆ ਦਾ ਇੰਝ ਹੀ ਲੱਗਾ ਰਹਿਣਾ। ਇਹ ਦੁਨੀਆ ਇੰਝ ਹੀ ਚਲਦੀ ਰਹਿਣੀ ਹੈ। ਜਦੋਂ ਤੱਕ ਅੱਲਾਹ ਤਾਲਾ ਨੇ ਜਿੰਨੀ ਚਾਬੀ ਭਰੀ ਉਹ ਚਾਬੀ ਨਹੀਂ ਮੁੱਕ ਜਾਣੀ। ਸਾਡੇ ਬਜ਼ੁਰਗ ਟੁਰ ਗਏ, ਹੁਣ ਅਸੀਂ ਬਜ਼ੁਰਗ ਹੋਏ ਪਏ ਹਾਂ। ਹੁਣ ਅਗਲੀ ਨਸਲ ਆ ਗਈ ਹੈ, ਹੁਣ ਸਾਡੀ ਤਿਆਰੀ ਹੈ। ਸੋ ਇੰਝ ਹੀ ਇੱਥੇ ਨਸਲਾਂ ਆਉਂਦੀਆਂ ਰਹੀਆਂ, ਨਸਲਾਂ ਜਾਂਦੀਆਂ ਰਹੀਆਂ, ਲੇਕਿਨ ਕੋਈ ਬੰਦਾ ਵੀ ਜਿਹੜਾ ਨਾ ਉਹ ਜ਼ਹਿਨੀ ਤੌਰ 'ਤੇ ਇਹ ਨਹੀਂ ਮੰਨਦਾ ਵੀ ਮੈਂ ਵੀ ਮਰ ਜਾਣਾ। ਉਹ ਬਸ ਦੂਜਿਆਂ ਨੂੰ ਦਫਨਾ ਕੇ ਸਮਝਦਾ ਹੈ ਅਸੀਂ ਮਰਨਾ, ਮੈਂ ਤਾਂ ਮਰਨਾ ਨਹੀਂ। ਅਤੇ ਇਸ ਚੱਕਰ ਦੇ ਵਿੱਚ ਹੀ ਦੁਨੀਆ 'ਤੇ ਬੰਦਿਆਂ ਫਸਾਦ ਪਾਏ ਨੇ ਬੜੇ। ਸੋ ਕੋਸ਼ਿਸ਼ ਇਹ ਕੀਤੀ ਜਾਏ ਵੀ ਹੈ ਜਿਹੜਾ ਥੋੜ੍ਹਾ ਜਿਹਾ ਟਾਈਮ ਹੈ ਇਸ ਵਕਤ ਨੂੰ ਉਹ ਕਾਇਨਾਤ ਬਣਾਉਣ ਵਾਲੇ ਦੀ ਮਰਜ਼ੀ ਦੇ ਮੁਤਾਬਕ ਗੁਜ਼ਾਰ ਲਈਏ, ਅਤੇ ਉਹਦੇ ਵਿੱਚ ਹੀ ਸੁੱਖ ਚੈਨ ਸ਼ਾਂਤੀ ਹੈ ਸਾਡੇ ਵਾਸਤੇ ਵੀ ਅਤੇ ਦੂਜੇ ਇਨਸਾਨਾਂ ਵਾਸਤੇ ਵੀ, ਅਤੇ ਦੁਨੀਆ ਵਾਸਤੇ ਵੀ, ਇਹਨਾਂ ਦਰਖਤਾਂ ਵਾਸਤੇ ਵੀ, ਇਹਨਾਂ ਪਰਿੰਦਿਆਂ, ਇਹਨਾਂ ਜਾਨਵਰਾਂ ਵਾਸਤੇ। ਮਤਲਬ ਜਿਤਨੀ ਲਾਈਫ ਹੈ ਉਹ ਸਾਰੇ ਅਗਰ ਅਸੀਂ ਜਿਹੜਾ ਸਾਨੂੰ ਕਾਇਦਾ ਕਾਨੂੰਨ ਦਿੱਤਾ ਗਿਆ ਉਹਦੇ ਮੁਤਾਬਕ ਗੁਜ਼ਾਰੀਏ ਤਾਂ ਸਾਰੇ ਅਸੀਂ ਖੁਸ਼ੀ ਨਾਲ ਰਹਿ ਸਕਦੇ ਹਾਂ। ਅਤੇ ਜੇ ਸਾਰੇ ਰਿਸਕ ਦੇ ਉੱਤੇ ਉਹ ਕਾਨੂੰਨ ਦੀ ਤਰ੍ਹਾਂ ਸੱਪ ਬਣ ਕੇ ਨਾ ਬਹਿ ਜਾਣ, ਅਤੇ ਸਾਰਿਆਂ ਵਾਸਤੇ ਰੱਬ ਨੇ ਇੰਨਾ ਵਾਫਰ ਰਿਸਕ ਦਿੱਤਾ ਵੀ ਸਾਰੇ ਰੱਜ ਖਾਣ, ਅਤੇ ਸਾਰੇ ਜੋ ਉਹਨਾਂ ਦਾ ਦਿਲ ਕਰੇ ਉਹ ਖਾ ਸਕਦੇ ਨੇ, ਅਤੇ ਸਾਰੇ ਅੱਛੀ ਤਰ੍ਹਾਂ ਰਹਿ ਸਕਦੇ ਨੇ। ਲੇਕਿਨ ਉਹ ਬੰਦਿਆਂ ਦਾ ਜਿਹੜਾ ਨਫਸ ਹੈ ਨਾ ਉਹ ਉਹਨਾਂ ਨੂੰ ਕੁਰਾਏ ਪਾ ਦਿੰਦਾ, ਔਰ ਉਹਨਾਂ ਦੇ ਵਿੱਚ ਜਿਹੜਾ ਲਾਲਚ ਔਰ
क्रोध है ना, बेतवक्ली है, वो फिर उन्होंने मजबूर करता है कि भी सारा कुछ समेट लो। ते इस खराबी उत्ते जिस बंदे काबू पा लिया वो ही कामयाब है, वरना ते जिस बंदे को 2 पहाड़ सोने दे ने, तीसरे की हसरत ही मरदा रहिंदा है। वो बजाए दे कि भी वो पहाड़ ते नस्लों को भी नहीं मुकने, वो डरदियां उन्होंने यूज़ भी नहीं करता। हालांकि अगर वो यूज़ करे तो ना मुकन, तो जेड़े वो आले दुआले रोंदी बसोरदी जिंदगी है वो जो उन्होंने ते लावे तो वो भी खुश हो जान, तो वो जिंदगी जिहड़ी है वो खुशियां तो भरपूर हो जाए। पता नहीं वो लोग किवें खुश रहिंदे जिन्हां दे आस पास लोग जिहड़े ने वो नाखुश होण, जिन्हां दे आस पास जिहड़े भुख नंग नचदी होवे ते वो कीमती गड्डियां ते कीमती जेवरात पा के, कीमती कपड़े पा के, अल्लाह जाने उन्होंने केड़ी खुशी मिलती है। अल्लाह ताला सान इन्हां रूहानी और इखलाकी बुराइयां तो महफूज रखे। हाँ वेखो जी कैसी ज़बरदस्त इन्हां दी टाउन प्लैनिंग है। सारा दिन बारिश होनी इत्थे, पर ना कोई कम दे विच रखना होना, ना किसे छुट्टी करनी है, ना किसे लेट होना। जिंदगी हर दम रवां दवां है। उसदी वजह है कि इन्होंने वैदर दे जो भी मसले मसाइल ने उन्होंने कंट्रोल किया। रब ने बंदे नूं बड़ी अकल दिती है, उस अकल नूं अगर वो यूज़ करे तो ਉਹਦੀ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ। ਹੁਣ ਪਾਕਿਸਤਾਨ ਦੇ ਮੁਲਕਾਂ ਦੇ ਵਿੱਚ ਉੱਥੇ ਅਗਰ ਬਾਰਿਸ਼ ਹੋ ਜਾਏ ਤੇ ਉਹ ਵਿਚਾਰੇ ਜਿਹੜੇ ਨੇ ਉਹ ਰੁੜ ਕੇ ਮਰ ਜਾਂਦੇ ਨੇ, ਤੇ ਜੇ ਧੁੱਪ ਹੋਵੇ ਤਾਂ ਸੜ ਕੇ ਮਰ ਜਾਂਦੇ ਨੇ। ਵੀ ਨਾ ਬਿਜਲੀ ਪੂਰੀ ਹੈ ਤੇ ਨਾ ਪਾਣੀ ਨੂੰ ਸਟੋਰ ਕਰਨ ਦਾ ਕੋਈ ਇੰਤਜ਼ਾਮ ਹੈ, ਔਰ ਨਾ ਹੀ ਕੋਈ ਸੋਚਦਾ। ਜਿਹੜੇ ਬੰਦਿਆਂ ਦੇ ਜ਼ਿੰਮੇ ਉੱਥੇ ਦੀ ਪਲੈਨਿੰਗ ਹੈ, ਜਿਨ੍ਹਾਂ ਦੇ ਜ਼ਿੰਮੇ ਉੱਥੇ ਦਾ ਨਜ਼ਮੋ ਨਸਕ ਹੈ, ਉਹਨਾਂ ਦੀ ਤਰਜੀਹਾਤ ਹੀ ਕੁਝ ਹੋਰ ਨੇ। ਉਹ ਸਿਰਫ ਖਾਬੇਗੀਰੀ 'ਤੇ ਲੱਗੇ ਨੇ ਕਿ ਵੀ ਮੈਂ ਆਪਣਾ ਘਰ ਕਿਵੇਂ ਭਰਨਾ ਹੈ, ਮੈਂ ਇੱਥੋਂ ਕਿਵੇਂ ਲੁੱਟਮਾਰ ਕਰਕੇ ਬਾਹਰ ਲੈ ਜਾਣੀ ਹੈ। ਹਾਂਜੀ, ਲੱਖਾਂ ਬੰਦੇ ਜਿਹੜੇ ਨੇ ਬਾਹਰ ਟੁਰ ਗਏ ਨੇ ਇਸ ਵਾਸਤੇ ਕਿ ਜਿਹੜੀ ਸਾਡੀਆਂ ਹੁਕੂਮਤਾਂ ਨੇ, ਜਿਹੜੇ ਸਾਡੇ ਉੱਥੇ ਮੁਕਤਦਰ ਲੋਕ ਨੇ, ਉਹਨਾਂ ਨੇ ਲੋਕਾਂ ਨੂੰ ਸੈਂਸ ਆਫ ਓਨਰਸ਼ਿਪ ਹੀ ਨਹੀਂ ਦਿੱਤੀ। ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਵੀ ਇਹ ਤੁਹਾਡਾ ਵੀ ਮੁਲਕ ਹੈ। ਉਹ ਮੇਰਾ ਮੁਲਕ ਦਾ ਅਹਿਸਾਸ ਤੇ ਉਹ ਨਹੀਂ ਹੋਣਾ ਨਾ ਜਿਹਨੂੰ ਸਿਪਾਹੀ ਐਵੇਂ ਫੜ ਕੇ ਥੱਪੜ ਨਹੀਂ ਮਾਰ ਦਿੰਦਾ, ਜਿਹਨੂੰ ਹਰ ਦਫ਼ਤਰ ਦੇ ਵਿੱਚ ਅਫਸਰ ਜਿਹੜਾ ਬੈਠਾ ਪਟਵਾਰੀ ਤੋਂ ਲੈ ਕੇ ਤੇ DC ਤੱਕ ਉਹ ਜ਼ਲੀਲ ਨਹੀਂ ਕਰਦਾ। ਉਹ ਜ਼ਲੀਲ ਨਾ ਹੋਵੇ ਤੇ ਉਹ ਸਮਝੇ ਵੀ ਇਹ ਮੇਰਾ ਮੁਲਕ ਹੈ। ਉੱਥੇ ਇੱਕ ਆਮ ਆਦਮੀ ਜਿਹੜਾ ਉਹਦੇ ਵਿੱਚ ਇਹ ਸੈਂਸ ਤੇ ਪੈਦਾ ਹੁੰਦੀ ਹੀ ਨਹੀਂ ਕਿ ਵੀ ਇਹ ਮੇਰਾ ਮੁਲਕ ਹੈ। ਇਸ ਵਾਸਤੇ ਹਰ ਬੰਦਾ ਜਿਹੜਾ ਨਾ ਉਹਨੂੰ ਪਰਾਇਆ ਮਾਲ ਸਮਝ ਕੇ ਤੇ ਉਹਨੂੰ ਪਰਾਏ ਦੀ ਤਰ੍ਹਾਂ ਯੂਜ਼ ਕਰਦਾ ਤੇ ਉਹਦਾ ਬੇੜਾ ਗਰਕ ਕਰੀ ਜਾਂਦਾ। ਹੋ ਲਓ ਜਨਾਬ, ਮਿਲਣੇ ਆ ਫਿਰ ਅਗਲੇ ਵਲਾਗ 'ਚ। ਆਪਣਾ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਅੱਲਾਹ ਤਾਲਾ ਤੁਹਾਨੂੰ ਅੱਛੇ ਹੁਕਮਰਾਨ ਦੇ। ਉਹ ਤੁਸੀਂ ਚੁਣਨੇ ਆਪ ਹੀ ਨਾ। ਵੈਸੇ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ, ਬੜੀ ਮਿਹਰਬਾਨੀ, ਸ਼ੁਕਰੀਆ। ਰੱਬ ਰਾਖਾ।